ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਮਿਲ ਗਿਆ ਚੀਦਾ, ਯਾਰਾਂ ਦਾ ਯਾਰ, ਡਾਊਨਟਾਊਨ ਦਾ ਪ੍ਰਿੰਸ, ਤੇ ਹਸਬੇ ਆਦਤ ਕਦੀ ਖੁਸ਼ ਕਦੀ ਨਾਰਾਜ਼ ਕਦੀ ਦੁਖੀ। ਮੈਂ ਕਿਹਾ ਯਾਰ ਤੂੰ ਮੈਨੂੰ ਕਦੀਮ ਦਾਸਤਾਨਾ ਵਰਗਾ ਲੱਗਣਾ, ਜਿਹੜੇ ਕਦੀ ਰੋਂਦੇ ਸਨ ਕਦੀ ਹੱਸਦੇ ਸਨ, ਤੇ ਰੌਲਾ ਕੀ ਹੈ? ਕਹਿੰਦਾ ਯਾਰ ਮੈਂ ਖੁਸ਼ ਤੇ ਇਸ ਲਈ ਹੋਇਆ ਕਿ ਸਾਡੇ ਇੱਥੇ ਔਰਤਾਂ ਦੇ ਵਿੱਚ ਬੜੀ ਅਵੇਅਰਨੈਸ ਪੈਦਾ ਹੋਈ ਹੈ। ਮੈਂ ਕਿਹਾ ਯਾਰ ਇਹ ਤੈਨੂੰ ਕਿਵੇਂ ਪਤਾ ਲੱਗਿਆ? ਕਹਿੰਦਾ ਬੰਦਿਆਂ ਵਿੱਚ ਵੀ ਅਵੇਅਰਨੈਸ ਪੈਦਾ ਹੋਈ ਹੈ। ਮੈਂ ਕਿਹਾ ਯਾਰ ਖੁੱਲ੍ਹ ਖੁਲਾ ਕੇ ਦੱਸ ਮੇਰੇ ਬਾਦਸ਼ਾਹ ਗੱਲ ਕੀ ਹੈ? ਕਹਿੰਦਾ ਫਿਰ ਸੁਣ, ਇੱਕ ਹੁੰਦਾ ਡੈਮ, ਮੈਂ ਕਿਹਾ ਠੀਕ ਹੈ, ਤੇ ਦੂਜਾ ਹੁੰਦਾ ਡੈਮ ਫੂਲ। ਮੈਂ ਕਿਹਾ ਗੱਲ ਇਹ ਵੀ ਠੀਕ ਹੈ, ਹੁਣ ਗੱਲ ਬਿਆਨ ਕਰ, ਰੌਲਾ ਕੀ ਹੈ? ਕਹਿੰਦਾ ਵੇਖੋ ਅਵੇਅਰਨੈਸ ਦੀ ਗੱਲ ਕਿ ਸਾਡੀਆਂ ਔਰਤਾਂ ਦੇ ਵਿੱਚ ਪੰਜਾਬ ਅੰਦਰ ਇੰਨੀ ਅਵੇਅਰਨੈਸ ਆ ਚੁੱਕੀ ਹੈ। ਜੇ ਤੂੰ ਅੱਜ ਦਾ ਅਖਬਾਰ ਪੜ੍ਹੇ, ਉਹ ਮੈਂ ਕਿਹਾ ਅਸੀਂ ਪੜ੍ਹ ਪੜ੍ਹਾ ਕੇ ਕੀ ਲੈਣਾ ਜੀ ਯਾਰ, ਅਸੀਂ ਬਗੈਰ ਪੜ੍ਹੇ ਹੀ ਠੀਕ ਆ। ਕਹਿੰਦਾ ਚੱਲ ਨਾ ਪੜ੍ਹ, ਮੈਂ ਤੈਨੂੰ ਦੱਸ ਦਿੰਦਾ। ਇੱਕ ਖਬਰ ਹੈ ਸਰਗੋਧੇ ਦੀ ਕਿ ਇੱਕ ਬੀਬੀ ਨੇ ਕੀ ਕੀਤਾ, ਵਾਸ਼ਿੰਗ ਮਸ਼ੀਨ 'ਚੋਂ ਟਿਕ ਟਿਕ ਕਰਨ ਵਾਲਾ ਜਿਹੜਾ ਟਾਈਮਰ ਜਿਹੜਾ ਪਟਿਆ ਇੱਥੇ ਬੰਨਿਆ ਤੇ ਘਰ 'ਚ ਵੜ ਗਈ ਕਿਸੇ ਦੇ। ਕਹਿੰਦੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਹਵਾਲੇ ਕਰੋ, ਨਹੀਂ ਤੇ ਮੈਂ ਹੁਣੇ ਖੁਦਕਸ਼ ਜੈਕਟ ਉਡਾ ਦਿਆਂਗੀ। ਔਰਤਾਂ ਨੇ ਵੇਖਿਆ, ਉਹਨੇ ਕਿਹਾ ਬਈ ਇਹ ਤੇ ਸਾਰਾ ਕੁਛ ਜੇ ਨਾ ਦਿੱਤਾ ਸੀ ਇਹਨੂੰ, ਇਹ ਤਾਂ ਉਡਾ ਕੇ ਰੱਖ ਦੇਗੀ। ਇਸ ਤੋਂ ਪਹਿਲਾਂ ਕਿ ਉਹਨਾਂ ਨੇ ਘਰ ਦੀ ਜਿਹੜੀ ਪੂੰਜੀ ਸੀ ਉਹ ਇਕੱਠੀ ਕਰਕੇ ਉਸ ਬੀਬੀ ਨੂੰ ਦਿੰਦੇ, ਉੱਤੋਂ ਆ ਗਿਆ ਇੱਕ ਭਾਈ ਉਹਨਾਂ ਦਾ। ਉਹ ਕੁੜੀ ਜਿਹੜੀ ਟਾਈਮਰ ਬੰਨ ਕੇ ਫਿਰ ਰਹੀ ਸੀ, ਉਹਨੇ ਵੇਖਿਆ ਬੰਦਾ ਆ ਗਿਆ, ਹੁਣ ਕਹਾਣੀ ਫੇਲ ਹੋ ਜਾਣੀ ਹੈ। ਉਹਨੇ ਮਾਰੀ ਛਾਲ ਤੇ ਨਸਣ ਦੀ ਕੀਤੀ। ਨਸਣਾ ਕਿੱਥੋਂ ਸੀ? ਫੜੀ ਗਈ। ਕੋਈ ਟਾਈਮਰ ਸ਼ੈਮਰ ਜਿਹੜਾ ਸੀ ਉਹ ਤਾਂ ਵਾਸ਼ਿੰਗ ਮਸ਼ੀਨ ਦਾ ਸੀ, ਉਹ ਕੋਈ ਖੁਦਕਸ਼ ਜੈਕਟ ਨਹੀਂ ਸੀ। ਮੈਂ ਕਿਹਾ ਯਾਰ ਤੇਰਾ ਇਹ ਵਾਕਿਆ ਸੁਣਾਉਣ ਦਾ ਮਕਸਦ ਕੀ ਹੈ? ਕਹਿੰਦਾ ਅਵੇਅਰਨੈਸ ਦੀ ਗੱਲ ਹੈ ਕਿ ਜਿਹੜਾ ਟਾਈਮਰ ਵਾਸ਼ਿੰਗ ਮਸ਼ੀਨ ਦਾ ਸੀ ਉਸਨੇ ਉਹਨੂੰ ਕਿਵੇਂ ਕੈਸ਼ ਕੀਤਾ, ਤੇ ਜੇ ਉਹ ਭਾਈ 5-7 ਮਿੰਟ ਲੇਟ ਹੋ ਜਾਂਦਾ ਤੇ ਉਹਦਾ ਕੰਮ ਹੋ ਗਿਆ ਸੀ, ਉਹਨੇ ਮਾਲ ਸਮੇਟਣਾ ਸੀ ਤੇ ਚਲੇ ਜਾਣਾ ਸੀ। ਇਹ ਸਾਡੀ ਖਵਾਤੀਨ ਦੀ ਅਵੇਅਰਨੈਸ ਹੈ। ਮੈਂ ਕਿਹਾ ਯਾਰ ਇਹ ਕੋਈ ਨੈਗੇਟਿਵ ਜੀ ਅਵੇਅਰਨੈਸ ਲੱਗਦੀ। ਆਖੇ ਯਾਰ ਤੂੰ ਆ ਵੀ ਬੰਦਾ ਨੈਗੇਟਿਵ ਹੈ। ਮੈਂ ਕਹੋ ਕਿਉਂ? ਅਵੇਅਰਨੈਸ ਦੀ ਕਹਿੰਦਾ ਇੱਕ ਹੋਰ ਤੈਨੂੰ ਮਿਸਾਲ ਦੱਸਣਾ। ਅੱਜ ਦਾ ਅਖਬਾਰ ਪੜ੍ਹਿਆ, ਮੈਂ ਕਿਹਾ ਯਾਰ ਕਿੰਨੀ ਵਾਰੀ ਤੈਨੂੰ ਦੱਸਾਂ, ਮੈਂ ਪੜ੍ਹ ਕੇ ਕੀ ਲੈਣਾ, ਅਸੀਂ ਤੇ ਆਪ ਪੜ੍ਹੇ ਪੜ੍ਹਾਏ। ਕਹਿੰਦਾ ਫਿਰ ਸੁਣ, ਇੱਕ ਗਰੋਹ ਜਿਹੜਾ ਹੈ ਨਾ ਫੈਸਲਾਬਾਦ ਦੇ ਵਿੱਚ ਟਰੇਸ ਹੋਇਆ, ਔਰਤਾਂ ਦਾ ਗਰੋਹ। ਉਹ ਕੀ ਕਰਦੀਆਂ ਨੇ, ਉਹ ਬੰਦਿਆਂ ਨੂੰ ਬਲੈਕਮੇਲ ਕਰਦੀਆਂ ਨੇ, ਉਹਨਾਂ ਕੋਲੋਂ ਮਾਂਝਾ ਲੈਂਦੀਆਂ ਨੇ, ਪੈਸੇ ਕਮਾਉਂਦੀਆਂ ਨੇ ਬਲੈਕਮੇਲ ਕਰਕੇ। ਉਹਨਾਂ ਦੀ ਅਵੇਅਰਨੈਸ ਵੇਖੋ ਕਿ ਅੱਗੇ ਬੰਦੇ ਬੁੱਢੀਆਂ ਨੂੰ ਬਲੈਕਮੇਲ ਕਰਦੇ ਸਨ ਤੇ ਹੁਣ ਬੁੱਢੀਆਂ ਬੰਦਿਆਂ ਨੂੰ ਬਲੈਕਮੇਲ ਕਰ ਰਹੀਆਂ ਨੇ। ਇਹ ਅਵੇਅਰਨੈਸ ਦਾ ਕੰਮ ਨਹੀਂ। ਮੈਂ ਕਿਹਾ ਯਾਰ ਇਹ ਤਾਂ ਵਾਕਈ ਅਵੇਅਰਨੈਸ ਦਾ ਬੜਾ ਚੰਗਾ ਭਲਾ ਕੰਮ ਹੈ ਜਿਹੜਾ ਉਹਦੇ 'ਚ। ਤੇ ਬੰਦਿਆਂ ਦੀ ਅਵੇਅਰਨੈਸ ਕਿੱਥੇ ਗਈ? ਉਹ ਕਹਿੰਦਾ ਉਹ ਵੀ ਬੜੀ ਅਵੇਅਰਨੈਸ ਹੈ। ਉਹਨਾਂ ਨੇ ਆਖਿਆ ਇਹ ਦੁਨੀਆ ਆਰਜ਼ੀ ਦੁਨੀਆ, ਇਸ ਦੁਨੀਆ ਤੋਂ ਅਸੀਂ ਲੈਣਾ ਕੀ? ਅੱਜ ਦਾ ਅਖਬਾਰ ਪੜ੍ਹਿਆ, ਮੈਂ ਕਿਹਾ ਯਾਰ ਫਿਰ ਅੱਜ ਦਾ ਅਖਬਾਰ ਤੂੰ ਰੋਵੇਂ ਅਖਬਾਰ ਨੂੰ, ਜਿਹੜਾ ਤੈਨੂੰ ਆਖਿਆ ਸੀ ਪੜ੍ਹ ਕੇ ਕੀ ਲੈਣਾ? ਸਾਨੂੰ ਕੀ ਅਖਬਾਰਾਂ ਦੇ ਨਾਲ, ਸਾਨੂੰ ਕੀ ਜਨਾਬ ਸ਼ੌਰ ਆ ਗਈ ਨਾਲ, ਸਾਨੂੰ ਕੀ ਜੇ ਹਾਰ ਅਸੀਂ ਕੀ ਲੈਣਾ ਪੜ੍ਹ ਪੜ੍ਹਾ ਕੇ? ਤੂੰ ਦੱਸ ਰੌਲਾ ਕੀ ਹੈ? ਕਹਿੰਦਾ ਫਿਰ ਅਖਬਾਰ ਚੁੱਕ। ਮੈਂ ਕਿਹਾ ਫਿਰ ਅਖਬਾਰ ਥੱਲੇ ਰੱਖ। ਕਹਿੰਦਾ ਇਹ ਪਿਆ ਅਖਬਾਰ। ਮੈਂ ਕਿਹਾ ਹੁਣ ਬਿਆਨ ਕਰਕੇ ਬੰਦਿਆਂ ਵਿੱਚ ਅਵੇਅਰਨੈਸ ਕਿੱਥੋਂ ਆ ਗਈ ਹੈ? ਕਹਿੰਦਾ ਅਖਬਾਰ 'ਚ ਲਿਖਿਆ ਕਿ ਪਿਛਲੇ 40 ਦਿਨਾਂ ਦੇ ਦੌਰਾਨ 27 ਬੰਦੇ ਜਿਹੜੇ ਨੇ ਉਹ ਨਸ਼ੇ ਦੀ ਵਜ੍ਹਾ ਨਾਲ ਸਿਰਫ ਫੈਸਲਾਬਾਦ ਦੇ ਵਿੱਚ, ਸਾਬਕਾ ਲੈਲਪੁਰ ਦੇ ਵਿੱਚ ਫੌਤ ਹੋ ਚੁੱਕੇ ਨੇ, ਤੇ ਅਜੇ ਮਨਸ਼ਿਆਤ ਫਰੋਸ਼ ਫੜੇ ਨਹੀਂ ਜਾ ਰਹੇ। ਪੁਲਿਸ ਬੜੀ ਕੋਸ਼ਿਸ਼ ਕਰ ਰਹੀ ਹੈ। ਕਦੀ ਮੋਟਰਸਾਈਕਲ ਲੈ ਕੇ ਭੱਜੀ ਫਿਰਦੀ ਹੈ, ਕਦੀ ਗੱਡੀਆਂ ਲੈ ਕੇ ਭੱਜੀ ਫਿਰਦੀ ਹੈ, ਕਦੀ ਇੱਧਰ ਕਦੀ ਇੱਧਰ, ਕਦੀ ਐਂ ਤੇ ਕਦੀ ਐਂ। ਉਹ ਅੱਜ ਨਹੀਂ ਤੇ ਹੋਰ 2-4 ਸਾਲਾਂ ਨੂੰ ਪੁਲਿਸ ਨੇ ਉਹਨਾਂ ਮਨਸ਼ਿਆਤ ਫਰੋਸ਼ਾਂ ਨੂੰ ਫੜ ਹੀ ਲੈਣਾ। ਤੇ ਅਵੇਅਰਨੈਸ ਦੇਖੋ ਸਾਡੇ ਬੰਦਿਆਂ ਦੀ ਕਿ ਉਹਨਾਂ ਨੇ ਆਖਿਆ ਕਿ ਯਾਰ ਇਸ ਆਰਜ਼ੀ ਨਾ ਪਾਇਦਾਰ ਦੁਨੀਆ ਤੋਂ ਕੀ ਲੈਣਾ, ਇਸ ਤੋਂ ਪਿੱਛਾ ਛਡਾਓ। ਕਿ 40 ਦਿਨਾਂ 27 ਬੰਦੇ ਰੁੜ ਗਏ। ਤੇ ਜੇ ਇਸ ਹਿਸਾਬ ਨਾਲ ਤੁਸੀਂ ਹਿਸਾਬ ਲਾਓ ਤੇ ਹਰ 40 ਦਿਨਾਂ ਤੋਂ ਬਾਅਦ ਕਿੰਨੇ ਬੰਦੇ ਰੁੜਨਗੇ, ਫਿਰ 40 ਦਿਨਾਂ ਤੋਂ ਬਾਅਦ ਕਿੰਨੇ ਬੰਦੇ ਰੁੜਨਗੇ। ਤੇ ਉਹ ਬੰਦੇ ਬੜਾ ਫਾਇਦਾ ਕਰ ਰਹੇ ਨੇ ਕਿ ਇੱਥੇ ਆਬਾਦੀ ਦਾ ਜਿਹੜਾ ਦਬਾਅ ਹੈ ਉਸ ਨੂੰ ਘਟਾ ਰਹੇ ਨੇ। ਮੈਂ ਕਹੀ ਯਾਰ ਗੱਲ ਤੇਰੀ ਸੁੱਟਣ ਵਾਲੀ ਨਹੀਂ। ਉਹ ਕਹਿੰਦਾ ਇਹਦੀ ਵਜ੍ਹਾ ਵੇਖ ਕੀ ਹੈ ਕਿ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਨਸ਼ੇ ਐਸੇ ਨੇ ਕਿ ਜਿਨ੍ਹਾਂ ਨੂੰ ਉਹਨਾਂ ਨੇ ਸੌਫਟ ਡਰਿੰਕ ਕਰਾਰ ਦੇ ਕੇ
ਉਹਨੂੰ ਕਾਨੂੰਨੀ ਬਣਾਤਾ ਹੈ। ਆ ਵੇਖਿਆ ਨਹੀਂ 70 ਦੀ ਦਿਹਾਈ ਵੀ ਠੇਕੇ ਖੁੱਲੇ ਸਨ ਤੇ ਕੋਈ ਲਾਗੇ ਨਹੀਂ ਫੁਟਕਦਾ ਸੀ। ਜਦੋਂ ਠੇਕੇ ਠੱਪ ਹੋਏ ਤੇ ਹਰ ਕੋਈ ਚੋਰ ਦਰਵਾਜ਼ੇ ਨਾਲ ਗਲੀਆਂ ਮੁਹੱਲਿਆਂ 'ਚ ਮੰਜੀਆਂ ਥੱਲੇ ਖੁੱਡਾਂ ਵਿੱਚ ਨੁਕਰਾਂ ਵਿੱਚ ਜਿਹੜੇ ਠੇਕੇ ਖੁੱਲੇ ਉੱਥੇ ਜਾ ਕੇ ਮਨਮਰਜ਼ੀ ਦੇ ਸੌਦੇ ਲੈਂਦੇ ਰਹੇ ਤੇ ਫੁੜਕਦੇ ਰਹੇ। ਇਹ ਵੀ ਅਵੇਅਰਨੈਸ ਦੀ ਇੱਕ ਮਿਸਾਲ ਹੈ। ਮੈਂ ਕਿਹਾ ਯਾਰ ਤੂੰ ਜਾਣਾ ਕਿੱਥੇ ਹੈ? ਕਹਿੰਦਾ ਕਿਉਂ? ਮੈਂ ਕਿਹਾ ਉਹ ਚਿੰਗਜੀ ਦਾ ਅੱਡਾ ਹੈ, ਉਹ ਵੈਗਨ ਦਾ ਅੱਡਾ ਹੈ, ਉਹ ਰੈੱਡ ਬੱਸ ਦਾ ਅੱਡਾ ਹੈ, ਤੇ ਤੂੰ ਐਂ ਕਰ ਤੂੰ ਹੁਣ ਚਲੇ ਜਾ, ਕਿਉਂਕਿ ਤੂੰ ਜਿਹੜਾ ਨਾ ਕਦੀ ਬੋਲ ਪੜ੍ਹਾਈ ਵਾਲੇ ਪਾਸੇ ਲਾ ਦੇਣਾ, ਕਦੀ ਅਵੇਅਰਨੈਸ ਵਾਲੇ ਪਾਸੇ ਲਾ ਦੇਣਾ, ਕਦੀ ਕਹਿਣਾ ਔਰਤਾਂ 'ਚ ਅਵੇਅਰਨੈਸ ਆ ਗਈ, ਕਦੀ ਕਹਿਣਾ ਬੰਦਿਆਂ 'ਚ ਅਵੇਅਰਨੈਸ ਆ ਗਈ। ਤੇ ਫਿਲਹਾਲ ਮੈਨੂੰ ਸਕੂਨ ਬਖਸ਼, ਤਨਹਾਈ ਬਖਸ਼, ਮੈਂ ਵੀ ਕਿਤੇ ਨਿਰਵਾਨ ਲੈ ਕੇ ਜਾਵਾਂ, ਕਿਤੇ ਬਨਬਾਸ ਲਵਾਂ ਤੇ ਸੋਚਾਂ ਯਾਰ ਮੇਰੀ ਅਵੇਅਰਨੈਸ ਕਿੱਥੇ ਗਵਾਚ ਗਈ। ਕਹਿੰਦਾ ਯਾਰ ਤੂੰ ਬੜੇ ਮਹਿੰਗੇ ਕਿਸਮ ਦੇ ਆਈਟਮ ਦੱਸੇ ਨੇ ਮੇਰੇ ਤੋਂ ਪਿੱਛਾ ਛੁਡਾਉਣ ਲਈ। ਮੇਰੇ ਕੋਲ ਨਾ ਰਕਸ਼ੇ ਦਾ ਕਿਰਾਇਆ, ਨਾ ਚਿੰਗਚੀ ਦਾ ਕਿਰਾਇਆ, ਨਾ ਰੈੱਡ ਬੱਸ ਦਾ ਕਿਰਾਇਆ, ਨਾ ਮਿਨੀ ਵੈਗਨ ਦਾ ਕਿਰਾਇਆ, ਤੇ ਮੈਂ ਕੀ ਕਰਾਂ? ਮੈਂ ਕਿਵੇਂ ਤੇਰੀ ਜਾਨ ਛੱਡਾਂ? ਮੈਂ ਤੈਨੂੰ ਹੋਰ ਖਬਰਾਂ ਸੁਣਾ। ਮੈਂ ਕਿਹਾ ਖਬਰ ਨਹੀਂ ਸੁਣਾਣੀ, ਤੂੰ ਇੰਝ ਕਰ ਤੂੰ ਪੈਦਲ ਜਾ, ਸਿਹਤ ਲਈ ਪੈਦਲ ਟੁਰਨਾ ਬੜਾ ਮੁਫੀਦ ਹੈ। ਕਮ ਸੇ ਕਮ ਹੋਰ ਕੁਝ ਨਾ ਸਹੀ, ਤੂੰ ਭਾਵੇਂ ਅਗਲੇ ਚੌਕ 'ਚ ਜਾ ਕੇ ਰੁੜ ਜਾਏ, ਕਮ ਸੇ ਕਮ ਮੇਰੀ ਜਾਨ ਛੁੱਟ ਜਾਏਗੀ। ਮੈਨੂੰ ਇਹ ਕੋਈ ਕਹਿਣ ਵਾਲਾ ਨਹੀਂ ਹੋਏਗਾ ਕਿ ਭਾਜੀ ਅਖਬਾਰ ਪੜ੍ਹੋ, ਬਲੱਡ ਪ੍ਰੈਸ਼ਰ ਹਾਈ ਕਰੋ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤਾਂ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।